ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਨਾਲ ਬਣੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਵਿਊਅਰਸ, ਅੱਜ ਅਸੀਂ ਦਿੱਲੀ ਚੋਣਾਂ ਦੇ ਬਾਬਤ ਵਿਚਾਰ ਚਰਚਾ ਕਰਾਂਗੇ ਕਿਉਂਕਿ ਇਸ ਵਕਤ ਭਾਰਤ ਦੇ ਵਿੱਚ ਜਿਹੜਾ ਸੈਂਟਰਲ ਫੋਕਸ ਹੈ ਉਹ ਦਿੱਲੀ ਦੀਆਂ ਚੋਣਾਂ ਨੇ ਜਿਹੜੀਆਂ ਕਿ 8 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਖਾਸ ਤੌਰ ਤੇ ਦਿੱਲੀ ਜਿਹੜਾ ਹੈ ਉਹ ਇਸ ਵਕਤ ਸਿਆਸਤ ਦਾ ਅਖਾੜਾ ਬਣਿਆ ਹੋਇਆ। ਉਹ ਆਮ ਆਦਮੀ ਪਾਰਟੀ ਦੀ ਸਾਰੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਉੱਥੇ ਬੈਠੀ ਹੈ ਤੇ ਵਿਸ਼ੇਸ਼ ਕਰਕੇ ਦਿੱਲੀ ਦੇ ਵਿੱਚ ਭਾਜਪਾ ਦੀ ਵੀ ਜਿਹੜੀ ਲੀਡਰਸ਼ਿਪ ਹੈ ਉਹ ਸਾਰੀ ਇਸ ਵਕਤ ਦਿੱਲੀ ਦੇ ਵਿੱਚ ਮੌਜੂਦ ਹੈ। ਚੋਣ ਪ੍ਰਚਾਰ ਜਿਹੜਾ ਹੈ ਉਹ ਸਿਖਰਾਂ ਦੇ ਉੱਤੇ ਨਜ਼ਰ ਆ ਰਿਹਾ ਹੈ। ਵੱਡੀ ਗੱਲ ਇਹਦੇ 'ਚ ਇਹ ਦੇਖਣ ਵਾਲੀ ਹੈ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਸ਼ੋਅਜ਼ ਦੇ ਵਿੱਚ ਵੀ ਡਿਸਕਸ ਕੀਤਾ ਹੈ ਕਿ ਜਿਹੜੀ ਹਿੰਦੂਤਵਾਦੀ ਨੀਤੀ BJP ਵੱਲੋਂ ਲਾਗੂ ਕੀਤੀ ਜਾ ਰਹੀ ਹੈ, ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਹ ਜਾਮੀਆ ਮਿਲੀਆ ਨੂੰ ਲੈ ਕੇ ਹੋਵੇ ਜਾਂ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਪ੍ਰੋਟੈਸਟ ਨਾਗਰਿਕਤਾ ਕਾਨੂੰਨ ਤੇ NPR ਦੇ ਖਿਲਾਫ ਜਿਹੜਾ ਹੋ ਰਿਹਾ ਹੈ ਉਸ ਨੂੰ ਮੁੱਖ ਰੱਖਦਿਆਂ ਹੋਵੇ, ਇਹਨੂੰ ਕਿਵੇਂ ਇੱਕ ਨੈਸ਼ਨਲਿਜ਼ਮ ਦਾ ਜਿਹੜਾ ਟਵਿਸਟ ਹੈ, ਹਿੰਦੂਤਵਾ ਦੀ ਜਿਹੜੀ ਰੰਗਤ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਵਕਤ, ਉਹਦਾ ਜਿਹੜਾ ਅਸਰ ਹੈ ਉਹ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ ਜਾਮੀਆ ਮਿਲੀਆ ਦੇ ਵਿੱਚ ਗੋਲੀ ਚਲਾਉਣ ਦੀ ਗੱਲ ਹੋਵੇ ਜਾਂ ਹੁਣ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਗੋਲੀ ਚੱਲਣ ਦੀ ਲਾਈਨ ਜਿਹੜੀ ਹੈਗੀ ਹੈ ਦੇਖਣ ਨੂੰ ਮਿਲੀ ਹੈ। ਭਾਵੇਂ ਕਿ ਉਹ ਜਿਹੜੇ ਬੰਦੇ ਨੇ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ, ਪਰ ਇੱਕ ਜਿਹੜੀ ਰੈਡੀਕਲਾਈਜੇਸ਼ਨ ਦੀ ਪੋਲਰਾਈਜੇਸ਼ਨ ਦੀ ਜਿਹੜੀ ਇਹ ਨੀਤੀ ਹੈ ਉਹ ਬੜੇ ਵੱਡੇ ਲੈਵਲ ਤੇ ਇਸ ਵਕਤ ਗਰਾਊਂਡ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉੱਥੇ ਦੇਖਣ ਨੂੰ ਮਿਲ ਰਹੀ ਹੈ। ਸੋ ਇਹਦੇ ਜਿਹੜੇ ਪ੍ਰਭਾਵ ਨੇ ਇਹ ਇਕੱਲੀਆਂ ਇਲੈਕਸ਼ਨਸ ਤੱਕ ਨਹੀਂ ਬਲਕਿ ਇਹਦੇ ਤੋਂ ਬਾਅਦ ਬਿਯੋਂਡ ਇਲੈਕਸ਼ਨਸ ਵੀ ਦੇਖਣ ਨੂੰ ਮਿਲਣਗੇ ਤੇ ਇਹਦੇ ਜਿਹੜੇ ਪ੍ਰਭਾਵ ਨੇ ਉਹ ਭਾਰਤ ਭਰ ਦੇ ਵਿੱਚ ਇੱਕ ਹਿਸਾਬ ਨਾਲ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜੀ ਇੱਥੇ ਟੋਨ ਸੈੱਟ ਕੀਤੀ ਜਾ ਰਹੀ ਹੈ ਉਹਦਾ ਪ੍ਰਭਾਵ ਪੂਰੇ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਪਵੇਗਾ। ਸੋ ਇੱਥੇ ਜਿੱਥੇ ਅਸੀਂ ਇਹ ਸਾਰੀ ਗੱਲਬਾਤ ਕਰ ਰਹੇ ਹਾਂ ਕਿਵੇਂ ਜਿਹੜੇ BJP ਦੇ ਲੀਡਰ ਹੈਗੇ ਆ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਟੈਰਰਿਸਟ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ, ਇਹ ਵੀ ਇੱਕ ਵੱਡਾ ਸਵਾਲ ਹੈ ਵੀ ਹੁਣ ਟੈਰਰਿਸਟ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਕੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਇਸ ਵਕਤ ਜਿਹੜੀ ਬਣਾਈ ਜਾ ਰਹੀ ਹੈ ਟੈਰਰਿਸਟ ਦੀ ਡੈਫੀਨੇਸ਼ਨ ਉਹ ਕੀ ਹੈ। ਸੋ ਇਸ ਬਾਬਤ ਅਸੀਂ ਅੱਜ ਸਾਰੀ ਵਿਚਾਰ ਚਰਚਾ ਕਰਾਂਗੇ ਵੀ ਇਹ ਸਾਰੀ ਜਿਹੜੀ ਖੇਡ ਹੈ ਇਹ ਕੀ ਖੇਡੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਨਤੀਜੇ ਨੇ ਉਹ ਕੀ ਨਿਕਲ ਸਕਦੇ ਆ। ਖਾਸ ਤੌਰ ਤੇ ਘੱਟ ਗਿਣਤੀਆਂ ਦੀ ਨੁਕਤਾ ਨਿਗਾਹ ਤੋਂ ਘੱਟ ਗਿਣਤੀਆਂ ਦੇ ਲਈ ਇੱਕ ਅਲਾਰਮਿੰਗ ਜਿਹੜੀ ਸਿਚੁਏਸ਼ਨ ਹੈ ਉਹ ਬਣਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ। ਸੋ ਦਿੱਲੀ ਤੋਂ ਉੱਗੇ ਜਿਹੜੇ ਪੱਤਰਕਾਰ ਨੇ ਸਰਦਾਰ ਗੁਰਚਰਨ ਸਿੰਘ ਬੱਬਰ, ਉਹ ਅੱਜ ਸਾਡੇ ਨਾਲ ਜੁੜੇ ਹੋਏ ਆ ਇਸ ਸਾਰੀ ਵਿਚਾਰ ਚਰਚਾ ਦੇ ਲਈ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਇਹ ਪੋਲਰਾਈਜੇਸ਼ਨ ਦੀ ਨੀਤੀ ਇਸ ਵਕਤ ਸਿਖਰਾਂ ਤੇ ਦੇਖੀ ਜਾ ਸਕਦੀ ਹੈ? ਸਿੱਧੇ BJP ਦੇ ਜਿਹੜੇ ਆਗੂ ਨੇ ਉਹ ਕੇਜਰੀਵਾਲ ਨੂੰ ਟੈਰਰਿਸਟ ਤੱਕ ਕਹਿ ਰਹੇ ਆ, ਪ੍ਰੂਵ ਕਰਨ ਤੱਕ ਜਾ ਰਹੇ ਆ ਤੇ ਕੱਲੀ ਇੱਕ ਪੋਲੀਟੀਕਲ ਮਡ ਸਲਿੰਗਿੰਗ ਨਾ ਹੋ ਕੇ ਜਾਂ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਤੋਂ ਨਾ ਉਤਰ ਕੇ ਇੱਕ ਜਿਹੜੀ ਪੋਲਰਾਈਜੇਸ਼ਨ ਦਾ ਬੜਾ ਵੱਡੇ ਲੈਵਲ ਤੇ ਜਿਹੜਾ ਇਹ ਐਲੀਮੈਂਟ ਨਜ਼ਰ ਆ ਰਿਹਾ ਹੈ, ਕੀ ਕਹਿਣਾ ਚਾਹੋਗੇ ਜਾਂ ਗਰਾਊਂਡ ਦੇ ਉੱਤੇ ਇਸ ਸਾਰੇ ਪਾਰਟ ਦਾ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਹੈ? ਅਮਰਵੀਰ ਜੀ, ਦਿੱਲੀ ਦੇ ਵਿੱਚ ਤੇ ਜਿੱਦਾਂ ਜੰਗ ਦੇ ਹਾਲਾਤ ਹੁੰਦੇ ਨੇ ਉਦਾਂ ਬਣਦੇ ਜਾ ਰਹੇ ਨੇ ਔਰ ਇਹ ਕੋਈ ਆਪਣੇ ਆਪ ਸਭ ਕੁਝ ਨਹੀਂ ਹੋ ਰਿਹਾ। ਇਹ ਸੰਘ ਪਰਿਵਾਰ ਬੜੀ ਸੋਚੀ ਸਮਝੀ ਰਣਨੀਤੀ ਨਾਲ ਕੰਮ ਕਰ ਰਿਹਾ ਹੈ ਔਰ BJP ਸੰਘ ਦੀ ਡਾਇਰੈਕਸ਼ਨ ਤੇ ਕੰਮ ਕਰਦੀ ਹੈ। ਇਸ ਵਕਤ ਦਿੱਲੀ ਦੇ ਵਿੱਚ ਔਰ ਦੇਸ਼ ਭਰ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਉਹ ਸਿੱਧੇ ਬਿਲਕੁਲ ਹਿੰਦੂ ਮੁਸਲਮਾਨਾਂ ਦੇ ਵਿੱਚ ਜਿੱਦਾਂ ਬਹੁਤ ਵੱਡੀ ਜੰਗ ਹੋਣ ਵਾਲੀ ਹੈ ਇੱਦਾਂ ਦੇ ਹਾਲਾਤ ਬਣ ਰਹੇ ਨੇ। ਹਾਲਾਤ ਬਹੁਤ ਖਰਾਬ ਹੋ ਗਏ ਨੇ, ਇਤਨੇ ਹੋ ਗਏ ਨੇ ਕਿ ਮੈਂ ਤੁਹਾਨੂੰ ਦੱਸਾਂ ਮੁਸਲਮਾਨ ਵੀ ਬੜੇ ਗੁੱਸੇ ਵਿੱਚ ਨੇ ਤੇ ਹੁਣ ਆਮ ਹਿੰਦੂ ਵੀ ਬਹੁਤ ਗੁੱਸੇ ਵਿੱਚ ਹੈ, ਬਹੁਤ ਗੁੱਸੇ ਵਿੱਚ ਹੈ। ਮੈਨੂੰ ਤੇ ਲੱਗਦਾ ਹੈ ਜੇ ਇਹ ਹੀ ਹਾਲਾਤ ਰਹੇ ਤਾਂ ਫਿਰ ਦੇਸ਼ ਭਰ ਵਿੱਚ ਦੰਗੇ ਫਸਾਦ ਹੋ ਸਕਦੇ ਨੇ ਇਹਨਾਂ ਚੋਣਾਂ ਤੋਂ ਬਾਅਦ।
ਬਾਬਾ ਸਾਹਿਬ ਇਹ ਜਿਹੜੀ ਸਾਰੀ ਹਾਂਜੀ, ਰਣਨੀਤੀ ਹੈ, ਇੱਕ ਪਾਸੇ ਹੁੰਦਾ ਜਿੱਥੇ ਤੁਸੀਂ ਪੋਲੀਟੀਕਲ ਆਪਣੇ ਜਿਹੜੇ ਓਪੋਨੈਂਟਸ ਹੈਗੇ ਆ ਉਹਨਾਂ ਦੀਆਂ ਕਮੀਆਂ ਨੂੰ ਜਗ ਜ਼ਾਹਰ ਕਰਦੇ ਹੋ, ਸਾਹਮਣੇ ਲੈ ਕੇ ਆਉਂਦੇ ਹੋ ਤੇ ਲੋਕਾਂ ਦੇ ਵਿੱਚ ਪ੍ਰਚਾਰਦੇ ਹੋ, ਪਰ ਜਿਹੜੀ ਇਹ ਨੀਤੀ ਹੁਣ ਉਹ ਯੋਗੀ ਆਦਿੱਤਿਆਨਾਥ ਵੀ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਬੈਠੇ ਆ, ਭਾਜਪਾ ਦੇ ਜਿਹੜੇ ਯੂਪੀ ਦੇ ਵਿੱਚ ਮੁੱਖ ਮੰਤਰੀ ਨੇ ਪ੍ਰਕਾਸ਼ ਜਾਵੜੇਕਰ ਦਾ ਬਿਆਨ ਹੋਵੇ, ਈਵਨ ਇੱਥੋਂ ਤੱਕ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਜਾਣਾ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਆ, ਜਿਹੜੇ ਕਿ ਦਿੱਲੀ ਦੇ ਵਿੱਚ ਕਰੀਬ 20 ਥਾਵਾਂ ਤੇ ਜਿਹੜੀਆਂ ਰਿਪੋਰਟਿੰਗਸ ਆਈਆਂ ਨੇ ਵੀ ਇਸ ਵਕਤ ਸਾਈਮਲਟੇਨੀਅਸਲੀ ਜਿਹੜੇ ਪ੍ਰੋਟੈਸਟ ਨੇ ਉਹ ਚੱਲ ਰਹੇ ਨੇ, ਤੇ ਉਹ ਕਹਿ ਰਹੇ ਆ ਵੀ ਇਹ ਜਾਣ ਬੁੱਝ ਕੇ ਸਾਡੇ ਖਿਲਾਫ ਜਿਹੜੀ ਹੈ ਇੱਕ ਰਣਨੀਤੀ ਦੇ ਤਹਿਤ ਜਿਹੜੀ ਹੈ ਉਹ ਪ੍ਰੋਟੈਸਟਾਂ ਦੀ ਲਾਈਨ ਜਿਹੜੀ ਆ ਉਹ ਖੜੀ ਕੀਤੀ ਗਈ ਆ। ਸੋ ਮਤਲਬ ਉਹ ਮੰਨਣ ਨੂੰ ਵੀ ਤਿਆਰ ਨਹੀਂ ਵੀ ਜਿਹੜਾ ਨਾਗਰਿਕਤਾ ਕਾਨੂੰਨ ਹੈ ਜਾਂ NPR ਜਿਹੜੇ ਅਸੀਂ ਕਦਮ ਚੁੱਕ ਰਹੇ ਆ ਉਹ ਕਿਤੇ ਨਾ ਕਿਤੇ ਉਹ ਘੱਟ ਗਿਣਤੀਆਂ ਦੇ ਖਿਲਾਫ ਨੇ ਜਾਂ ਘੱਟ ਗਿਣਤੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਹ ਇਹ ਗੱਲ ਮੰਨਣ ਨੂੰ ਵੀ ਤਿਆਰ ਨਹੀਂ। ਸੋ ਜਿਹੜੀ ਇਹ ਜੀ ਮੈਂ ਤੁਹਾਨੂੰ ਦੱਸਾਂ, ਇਹ ਆਪਣੇ ਆਪ ਸਭ ਕੁਝ ਨਹੀਂ ਹੋ ਰਿਹਾ, ਇਹ ਇੱਕ ਪੂਰੀ ਨਫ਼ਰਤ ਦੀ ਲਹਿਰ ਦੇਸ਼ ਦੇ ਵਿੱਚ ਫੈਲ ਗਈ ਹੈ ਔਰ ਦਿੱਲੀ ਦੇ ਵਿੱਚ ਫੋਕਸ ਕੀਤਾ ਜਾ ਰਿਹਾ ਹੈ ਸ਼ਾਹੀਨ ਬਾਗ ਨੂੰ ਔਰ CA और NRC ਨੂੰ ਹਥਿਆਰ ਇੱਕ ਵੱਡਾ ਵੈਪਨ ਮੰਨ ਕੇ BJP ਨੇ ਪੂਰੇ ਦੇਸ਼ ਦੇ ਹਿੰਦੂਆਂ ਨੂੰ ਇਕੱਠਾ ਕਰਨ ਦੀ ਇੱਕ ਮੁਹਿੰਮ ਚਲਾ ਰੱਖੀ ਹੈ। एक ऐसी लहर चला रखी है कि एक तरफ लगभग 1.25 अरब हिंदू एकजुट हो जाए। हिंदुओं ਨੂੰ एकजुट ਕਰਨ ਵਾਸਤੇ ਇਸ ਵਕਤ NRC और CAA ਦੇ ਨਾਲ ਪਾਕਿਸਤਾਨ ਨੂੰ ਇਨਵੋਲਵ ਕਰਕੇ, ਪਾਕਿਸਤਾਨ ਦੀਆਂ ਏਜੰਸੀਆਂ ਨੂੰ ਇਨਵੋਲਵ ਕਰਕੇ, ਪਾਕਿਸਤਾਨ ਸਰਕਾਰ ਨੂੰ ਵਿੱਚ ਲਿਆ ਕੇ ਜੀ ਉਹ ਸਿੱਧਾ ਇੱਕ ਜਿਹੜਾ ਇਸ ਵਕਤ ਮਾਹੌਲ ਬਣਾ ਰਹੇ ਨੇ ਹਿੰਦੂਆਂ ਨੂੰ ਇਕੱਠਾ ਕਰਨ ਦੇ ਵਿੱਚ, ਤੇ ਹਿੰਦੂ ਇਕੱਠਾ ਹੋ ਰਿਹਾ, ਹਿੰਦੂ ਬੜੇ ਗੁੱਸੇ ਵਿੱਚ ਹੈ, ਹਿੰਦੂ ਇਕੱਠਾ ਹੋ ਰਿਹਾ ਹੈ। ਹਿੰਦੂਆਂ ਦੇ ਵਿੱਚ ਇੱਕ ਆਪਸੀ ਜੋ ਗੱਲ ਚੱਲ ਰਹੀ ਹੈ ਕਿ ਇਹ ਸਾਡਾ ਰਾਜਾ ਪਹਿਲੀ ਵਾਰ ਆਇਆ, ਅਸੀਂ ਤੇ 1000 ਸਾਲ ਬਾਅਦ ਸਾਨੂੰ ਸਾਡਾ ਰਾਜਾ ਮਿਲਿਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ। इस तरह के नारे लग रहे ने कि भगवान राम ने नरेंद्र मोदी और श्री कृष्ण ने अमित शाह, इदा के नारे गलियां चल रहे ने आपसी गलबात दे विच। तुसी हैरान हो जाओगे, बीजेपी दे सारे सरकारां दे सारे मुख्यमंत्री, सारे कैबिनेट मिनिस्टर, सारे मैंबर ऑफ पार्लियामेंट, सारा संघ परिवार, सारिया इन्हां दियां जथेबंदियां दब के रुपया, दब के शराब, पुलिस, सरकारी अफसर, तुसी दसो दिल्ली दे विच हर गली गली दे विच बंदे जा रहे ने कैबिनेट मिनिस्टर लैवल दे और मुख्यमंत्री लैवल दे, स्टेटां तो मुख्यमंत्री आके। एक कोई गल है, कोई विकास की, कोई भाईचारे की गल नहीं, नफरत की गल है। शाहीन बाग को देखो, इनको देखो, ये सब पाकिस्तानी हैं, ये सब देश के गद्दार हैं, इन्होंने देश को तोड़ देना है, इनसे देश को खतरा है जी। इस तरह के भाषण चल रहे हैं, मतलब कि हर मुसलमान तो हिंदू होने मनने की खतरा है। मैनू तो इदा जाप रहा अमरवीर जी कि मेरा प्रोफेशन ही इस तरह का है, सवेर तो लैके शाम तक रात 1:30-2 बजे तक असीं काम करते हैं जी। ये मैनू तो बड़ा डर गया लग रहा है कि इदा दे अगर हालात रहे तो दिल्ली दे विच चोणां तो पहला भी असीं मन सकते हैं 1-2 दिनों के विच भी कोई बहुत वड्डी घटना वापर जाए, जेड़ा फोकस जरा मुसलमान बन जाए ते हिंदू एकजुट हो जाए। एक तो इस तरह के दियां दी चीज़ां सामने आ रही हैं। दूसरा, चोणां तो बाद जे बीजेपी इन्हां चोणां दे विच पावर विच नहीं आई तां इन्हां ने इन्हां चोणां तो बाद देश भर दे विच मुसलमानां ते उत्ते बहुत सख्ती कर देनी है।
बहुत ज्यादा सख्ती कर देनी है। और यह सख्ती जी है नफरत की लहर लैके आए और वो लहर जी है देश को एक नहीं रख पाएगी, एक नहीं रख पाएगी। इस करके बहुत वड्डा खतरा तुसीं मनो कि आफ्टर पार्टीशन 47 तो बाद हिंदुस्तान ने अगर बहुत वड्डा खतरे का वक्त देखा तो मैनू जापदा है इस तो वड्डा खतरा इस मुल्क दे विच कदे भी पहला नहीं आया जी, कदे भी पहला नहीं आया। जिस देश विच 1 अरब लोकां नू इकट्ठा करन वास्ते सामने एक दूसरी कौम नू रखा जा रहा है, दूसरी कौम का डर दिखाया जा रहा है, पाकिस्तान का डर दिखाया जा रहा है, दूसरी कौम के लोकां नू पाकिस्तान नाल जोड़ के हिंदुआं नू इकट्ठा किया जा रहा है। एक सोची समझी बहुत वड्डी रणनीति है ताकि इस मुल्क दे विच हमेशा हिंदू राज करे, हिंदू राष्ट्र फिर बनाने दे विच आसानी हो जाएगी जी। ये सारिया चीजां अपने आप नहीं हो रही और एक डर का माहौल भी बनता जा रहा है। और ऐसे अगर हालात रहे तो तुसी देखना चोणा तो बाद वड्डी गल नहीं होएगी कि देश के कई हिस्सों के विच ही नहीं लगभग पूरे देश के विच हिंदू और मुसलमानों दी लड़ाइयां झगड़े जिहड़े ने वो सामने आ जाएंगे। और जिथों तक तुसी केजरीवाल की गल कर रहे हो, केजरीवाल दिल्ली की सरकार है, केजरीवाल ने पानी बिजली स्कूल हस्पताल से बसा फ्री कर दी हैं। पानी दे रहा 24 घंटे पैसे नहीं लेंगे, बिजली दे रही ने पैसे नहीं लेंगे, स्कूल चंगे कर दिते ने लोग खुश ने, हस्पतालों के विच गरीबां नूं दवाई आराम नाल मिल जाती है, बसा फ्री कर दी हैं। लोग मुफ्त खोर ने जी, जिहड़े मुफ्त खोर ने उन्होंने मुफ्त माल मिल रहा है, इस करके वो केजरीवाल दे नाल जुड़े हुए ने हुण तक। पर बीजेपी हर दिन एक वड्डी ताकत बन के केजरीवाल की तरफ बढ़ रही है और बड़ी मजबूती में बढ़ रही है। इसके बावजूद पानी बिजली स्कूल हस्पताल बसा फ्री होने के बावजूद हिंदू जो है वो इकट्ठा होना जा रहा है जी। इस करके लड़ाई ते दिल्ली दे विच बीजेपी ते केजरीवाल दी आम आदमी पार्टी दे विच है। हेलो जी बब्बर साहब, पार्टी दे विच है। हेलो हाँ जी, इन्हां दी पार्टी दे विच है। पर जिहड़ा हिंदू है वो गलियां दे विच हुण गल्लां करन लग पे ने, असीं पानी बिजली दी कोई सानू परवाह नहीं, असीं ते अपने राजा नूं जिताना है। राजा जी। नरेंद्र मोदी है, भगवान राम का रूप ने नरेंद्र मोदी और श्री कृष्ण का रूप ने अमित शाह। इदा दी एक वातावरण बन गया है और अगर यह वातावरण ना बदलिया तो तुसी यह गल कह सकते हो कि यह देश जिहड़ा है बहुत वड्डे खतरे विच आ रहा है जी। ਬੱਬਰ ਸਾਹਿਬ, ਜਿਹੜੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਇਹਦੇ ਜਿਹੜੇ ਰਿਜ਼ਲਟਸ ਹੋਣਗੇ ਜਾਂ ਜਿਹੜੇ ਟ੍ਰੈਂਡ ਇਸ ਵਕਤ ਚੱਲ ਰਹੇ ਨੇ ਉਹ ਕਿਵੇਂ ਦੇ ਨਜ਼ਰ ਆ ਰਹੇ ਆ? ਜਿਹੜੀ ਇੱਕ ਪਾਸੇ ਰਾਜਨੀਤੀ ਉਹ ਕੀਤੀ ਜਾ ਰਹੀ ਹੈ ਜੀ। ਹਾਂਜੀ ਮੈਂ ਕਿਹਾ ਅਮਰਵੀਰ ਜੀ, ਜਿਹੜਾ ਇਸ ਵਕਤ ਅਗਰ ਤੁਸੀਂ ਮੈਨੂੰ ਅੱਜ ਪੁੱਛਦੇ ਹੋ ਅੱਜ ਦੀ ਤਰੀਕ ਦੇ ਵਿੱਚ ਤੇ ਕੇਜਰੀਵਾਲ ਹਾਲੀ 50-52 ਸੀਟਾਂ ਲੈ ਜਾ ਸਕਦਾ ਹੈ ਜੀ ਔਰ ਬੀਜੇਪੀ 10-15 ਸੀਟਾਂ ਲੈ ਜਾ ਸਕਦੀ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਇਹ ਰੁਖ ਬਦਲ ਜਾਣਾ ਹੈ। जिस तेजी के नाल मंत्री मुख मंत्री बीजेपी दे और प्राइम मिनिस्टर जिस तरह के भाषण कर रहे हैं जी, प्राइम मिनिस्टर की जिस तरह बॉडी लैंग्वेज है, यह साफ संकेत दे रही है कि तुहानू छड्डना नहीं होना, तुहानू हुण बंदे दा पुत्र बनाना है। तुसी बड़ी खप पा लई है, तुहाडी सोच पाकिस्तानी सोच है। यह मैसेज दिता जा रहा है मुसलमानों ने और हिंदू नूं दसिया जा रहा है यह बंदे बड़े गलत ने, देश के वास्ते खतरा ने, देश नूं नुकसान पहुंचा रहे ने। ते हिंदू जिहड़ा एकजुट होके कह रहे बिल्कुल ठीक कह रहे हैं, साडा राजा, साडा भगवान राम,
ਸਾਡਾ ਸ਼੍ਰੀ ਕ੍ਰਿਸ਼ਨ ਬਹੁਤ ਠੀਕ ਕਹਿ ਰਹੇ ਨੇ। ਇਹ ਜਿਹੜਾ ਮਾਹੌਲ ਬਣ ਗਿਆ ਹੈ, ਇਹ ਲੱਗ ਰਿਹਾ ਹੈ ਕਿ ਅੱਜ ਵੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਦਿੱਲੀ ਦੇ ਵਿੱਚ, ਅਮਿਤ ਸ਼ਾਹ ਤੇ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਨੁੱਕਰ ਨੁੱਕਰ ਜਾ ਰਿਹਾ, ਔਰ ਇਹਨਾਂ ਦੇ ਸਾਰੇ ਮੁੱਖ ਮੰਤਰੀ ਜਾ ਰਹੇ ਨੇ। ਤੇ ਨਰਿੰਦਰ ਮੋਦੀ ਦੀ ਅੱਜ ਵੀ ਰੈਲੀ ਕੀ ਕਹਿੰਦੀ ਹੈ, ਜਾਂ ਯੋਗੀ ਆਦਿੱਤਿਆਨਾਥ ਜਿਹੜਾ ਯੂਪੀ ਦਾ ਮੁੱਖ ਮੰਤਰੀ ਹੈ, ਉਹ ਤੇ ਗੋਲੀਆਂ ਦੀ ਗੱਲ ਕਰ ਰਿਹਾ ਹੈ, ਉਹ ਤੇ ਮਾਰ ਕਾਟ ਦੀ ਗੱਲ ਕਰ ਰਿਹਾ ਹੈ। ਸੈਂਟਰ ਦੇ ਮਿਨਿਸਟਰ ਮਾਰ ਕਾਟ ਦੀ ਗੱਲ ਕਰ ਰਹੇ ਨੇ, ਸਬਕ ਸਿਖਾਉਣ ਦੀ ਗੱਲ ਕਰ ਰਹੇ ਨੇ, ਗੋਲੀਆਂ ਮਾਰਨ ਦੀ ਗੱਲ ਕਰ ਰਹੇ ਨੇ। ਇਹ ਜਿਹੜਾ ਰੂਟ ਲੈ ਲਿਆ ਇਹਨਾਂ ਨੇ ਸੰਘ ਪਰਿਵਾਰ ਨੇ, ਇਹ ਰੂਟ ਬਹੁਤ ਖਤਰਨਾਕ ਹੈ। ਇਹ ਰੂਟ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਗਾ। ਅਗਰ ਇਸ ਰੂਟ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਤੇ ਦੇਸ਼ ਨੂੰ ਬਚਾ ਨਹੀਂ ਸਕਣਗੇ। ਹੁਣ ਵਕਤ ਹੈਗਾ ਦੇਸ਼ ਨੂੰ ਬਚਾਉਣ ਦਾ, ਨਫ਼ਰਤ ਦੀ ਅੱਗ ਨੂੰ ਖਤਮ ਕਰਨ ਦਾ। ਹੁਣ ਵਕਤ ਹੈਗਾ ਕਿ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਕੀਤੀਆਂ ਜਾਣ, ਇਸ ਅੱਗ ਨੂੰ ਠੰਡਾ ਕੀਤਾ ਜਾਏ। ਪਰ ਬਦਕਿਸਮਤੀ ਹੈ, ਇਸ ਵਕਤ ਹਿੰਦੁਸਤਾਨ ਦਾ ਸਾਰਾ ਮੀਡੀਆ ਜਿਹੜਾ ਇਸ ਵਕਤ ਉਹ ਸਰਕਾਰੀ ਬੋਲੀ ਬੋਲ ਰਿਹਾ ਹੈ, ਨਰਿੰਦਰ ਮੋਦੀ ਦੀ ਬੋਲੀ ਬੋਲ ਰਿਹਾ, ਸੰਘ ਪਰਿਵਾਰ ਦੀ ਬੋਲੀ ਬੋਲ ਰਿਹਾ। ਇਸ ਕਰਕੇ ਨਫ਼ਰਤ ਮੁੱਕ ਨਹੀਂ ਰਹੀ, ਨਫ਼ਰਤ ਵੱਧ ਰਹੀ ਹੈ। ਅਮਰਵੀਰ ਜੀ ਬੱਬਰ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਸਿੱਖਾਂ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਜਿਹੜੀਆਂ ਪੋਲੀਟੀਕਲ ਆਊਟਫਿਟਸ ਹੈਗੀਆਂ ਨੇ ਦਿੱਲੀ ਦੇ ਵਿੱਚ, ਹੁਣ ਬਾਦਲ ਦਲ ਸੀ, ਪਹਿਲਾਂ ਉਹਨਾਂ ਨੇ ਸੀਏ ਦਾ ਵਿਰੋਧ ਕੀਤਾ। ਨਹੀਂ, ਮੈਂ ਜਸਟ ਇੱਕ ਉਹ ਹੈਗਾ ਵੀ ਸੀਏ ਦਾ ਵਿਰੋਧ ਕੀਤਾ, ਫਿਰ ਜਾ ਕੇ ਸਮਰਥਨ ਉਹਨਾਂ ਨੇ ਬੀਜੇਪੀ ਨੂੰ ਦੇ ਦਿੱਤਾ। ਜੀਕੇ ਹੈਗੇ ਆ ਮਨਜੀਤ ਸਿੰਘ ਜੀਕੇ, ਉਹਨਾਂ ਦੇ ਗਰੁੱਪ ਨੇ ਸਮਰਥਨ ਬੀਜੇਪੀ ਨੂੰ ਦੇ ਦਿੱਤਾ। ਸੋ ਸਾਰੇ ਹੀ ਜਿਹੜੇ ਗਰੁੱਪ ਹੈਗੇ ਆ ਸਿੱਖਾਂ ਦੇ ਵੀ, ਉਹ ਵੀ ਕਿਤੇ ਨਾ ਕਿਤੇ ਇੱਕੋ ਸਾਰੇ ਬੀਜੇਪੀ ਦੀ ਝੋਲੀ ਦੇ ਵਿੱਚ ਡਿੱਗਦੇ ਨਜ਼ਰ ਆਉਂਦੇ ਨੇ। ਕਿਤੇ ਨਹੀਂ, ਸਾਰੇ ਜਿੰਨੇ ਨੇ ਉਹ ਬੀਜੇਪੀ ਦੇ ਚਿਮਚੇ ਬਣ ਗਏ ਨੇ, ਔਰ ਇਹਨਾਂ ਦੀ ਕੋਈ ਹੈਸੀਅਤ ਨਹੀਂ। ਇਹਨਾਂ ਨੂੰ ਹੁਣ ਬੀਜੇਪੀ ਸੰਘ ਪਰਿਵਾਰ ਕੁਛ ਨਹੀਂ ਸਮਝਦਾ। ਇਹਨਾਂ ਦਿੱਲੀ ਦੀਆਂ ਚੋਣਾਂ 'ਚ ਸਿੱਖਾਂ ਦਾ ਕੋਈ ਰੋਲ ਨਹੀਂ। ਸਿੱਖ ਇਹਨਾਂ ਚੋਣਾਂ ਦੇ ਵਿੱਚ ਨਾ 3ਵੇਂ ਹੈ ਨਾ 13ਵੇਂ ਹੈ। ਬੀਜੇਪੀ ਤੇ ਸੰਘ ਪਰਿਵਾਰ ਹੁਣ ਸਿੱਖਾਂ ਨੂੰ ਚੌਧਰੀ, ਜਾਟ, ਗੁੱਜਰ, ਮੀਨਾ, ਪੰਡਿਤ, ਦਲਿਤ ਤੇ ਪਿਛੜਿਆਂ ਵਾਂਗ ਹੀ ਸਮਝਦਾ ਹੈ। ਉਹਨਾਂ ਨੂੰ ਅੱਡ ਕੌਮ ਹੀ ਨਹੀਂ ਮੰਨਦਾ। ਸੰਘ ਪਰਿਵਾਰ ਨੇ ਐਸਾ ਮਾਹੌਲ ਬਣਾ ਦਿੱਤਾ ਹੈ, ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਦੇ ਵਿੱਚ ਸਾਰੇ ਸੰਗੀ ਵਰਗੇ ਨੇ, ਤੇ ਸਿੱਖ ਉਛਲ ਕੇ ਵੱਡੀ ਤਰ੍ਹਾਂ ਉਛਲ ਕੇ ਸਰੋਪੇ ਪਾ ਰਹੇ ਨੇ। ਗੁਰਦੁਆਰਿਆਂ ਦੇ ਵਿੱਚ ਵੱਡੇ ਬਹੁਤ ਹਾਰ ਪਾ ਰਹੇ ਨੇ ਇਹਨਾਂ ਸੰਘ ਪਰਿਵਾਰ ਵਾਲਿਆਂ ਨੂੰ, ਔਰ ਇਹਨਾਂ ਦਾ ਬੜਾ ਸਨਮਾਨ ਕਰ ਰਹੇ ਨੇ, ਜਿੱਦਾਂ ਇਹਨਾਂ ਨੂੰ ਬੜੀ ਖੁਸ਼ੀ ਚੜ ਗਈ ਹੈ। ਸਾਡੇ ਗੁਰਦੁਆਰੇ ਆ ਬੀਜੇਪੀ ਦਾ ਬੰਦਾ ਆ ਗਿਆ ਜੀ। ਤੇ ਇਸ ਵਕਤ ਤੁਸੀਂ ਇਹ ਮੰਨ ਲਓ, ਜਿਹੜੇ 30 ਕਰੋੜ ਲਗਭਗ ਮੁਸਲਮਾਨ ਨੇ, ਉਹਨਾਂ ਨੂੰ ਸਰਕਾਰ ਕੁੱਟਣ ਵਾਸਤੇ ਤਿਆਰ ਖੜੀ ਹੈ। ਠੀਕ ਹੈ ਜੀ। ਤੇ ਅਸੀਂ ਕੀ ਹਾਂ? ਅਸੀਂ 1.5% ਆ ਸਿਰਫ। ਸਾਡੀ ਗਿਣਤੀ ਕੀ ਹੈ? ਕੁਛ ਵੀ ਨਹੀਂ। ਤੇ ਸਾਨੂੰ ਮੰਨਦੇ ਵੀ ਨਹੀਂ। ਹੁਣ ਉਹ ਸਾਨੂੰ ਹਿੰਦੂ ਹੀ ਮੰਨਦੇ ਨੇ। ਇਹ ਵੀ ਜਾਟ, ਚੌਧਰੀ, ਗੁੱਜਰ, ਜਿੱਦਾਂ ਮੀਨਾ ਨੇ, ਜਿੱਦਾਂ ਦਲਿਤ ਨੇ, ਜਿੱਦਾਂ ਪੰਡਤ ਨੇ, ਜਿੱਦਾਂ ਸਿੱਖ ਵੀ ਨੇ ਜੀ। ਉਹ ਤਾਂ ਕੌਮ ਮੰਨਦੇ ਨੇ ਮੁਸਲਮਾਨ। ਇੱਕ ਕੌਮ ਹੈ ਹਿੰਦੂ ਤੇ ਇੱਕ ਹੈ ਮੁਸਲਮਾਨ। ਬਾਕੀਆਂ ਨੂੰ ਕੁਛ ਨਹੀਂ ਮੰਨਦੇ। ਜੇ ਮੰਨਦੇ ਹੁੰਦੇ ਤੇ ਅਕਾਲੀਆਂ ਨੂੰ 2 ਸੀਟਾਂ ਵੀ ਦੇ ਛੱਡਦੇ, 3 ਦੇ ਦਿੰਦੇ। ਉਹਨਾਂ ਨੇ 2 ਔਰ 3 ਸੀਟਾਂ ਦੇ ਵੀ ਕਾਬਲ ਨਹੀਂ ਮੰਨਿਆ ਇਹਨਾਂ ਸਰਦਾਰਾਂ ਨੂੰ ਜੀ। ਇਹ ਹੁਣ ਬਣ ਗਏ ਨੇ ਚਿਮਚੇ, ਟਾਊਟ। ਬਸ ਇਹ ਸੋਚਦੇ ਨੇ ਕਿਹੜਾ ਵੱਡਾ ਟਾਊਟ ਹੈ, ਉਸ ਤੋਂ ਵੱਡਾ ਮੈਂ ਟਾਊਟ ਹਾਂ, ਉਸ ਤੋਂ ਵੱਡਾ ਮੈਂ ਟਾਊਟ ਹੈ। ਸਿੱਖ ਜਥੇਬੰਦੀਆਂ ਦੇ ਵਿੱਚ ਦੌੜ ਲੱਗ ਗਈ ਹੈ ਕਿ ਸੰਘ ਪਰਿਵਾਰ ਤੇ ਬੀਜੇਪੀ ਦਾ ਵੱਡਾ ਚਿਮਚਾ ਕਿਹੜਾ ਹੈ।
बस गल इतनी है। आम आदमी पार्टी वाल भी सिखां दा वोट नहीं जाना ते कांग्रेस वाल भी कट जाएगा। इस करके तुसीं मन सकते हो कि सिखां दा कोई रोल नहीं, किसी मीडिया विच नहीं, किसी चैनल विच नहीं, किसी मंच पे नहीं। असी इस तरह खड़े हुए हैं इन्हां चोणां जिद्दां असी कोई बेचारे हाँ, साडा ते कोई वजूद ही नहीं हो मनदे। ऐसे हालात ने सरदार साहब, गल ते चुभेगी पर गल बड़ी सच्ची है जिहड़ी मैं तुहानूं दस रहा जी। हाँ जी ਬੱਬਰ ਸਾਹਿਬ, ਇਸ ਸਾਰੇ ਪਾਰਟ ਨੂੰ ਜਿਹੜਾ ਹਾਲਾਤ ਇਸ ਵਕਤ ਬਣੇ ਹੋਏ ਆ, ਇਹ ਡਾਇਰੈਕਟਲੀ ਗੱਲ ਹੁਣ ਸਾਹਮਣੇ ਆ ਰਹੀ ਹੈ ਜਿਹੜੀ ਹਿੰਦੂ ਰਾਸ਼ਟਰ ਦੀ ਗੱਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਜਾਂ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਹਿੰਦੂ ਰਾਸ਼ਟਰ ਬਣਾਉਣ ਦੀ, ਹੁਣ ਤਾਂ ਇਹੀ ਗੱਲ ਸਾਹਮਣੇ ਅਸੀਂ ਕਹਿ ਸਕਦੇ ਹਾਂ ਵੀ ਐਲਾਨ ਕਰਨਾ ਬਾਕੀ ਰਹਿ ਗਿਆ ਇੱਕ ਰਸਮੀ ਤੌਰ 'ਤੇ। ਅਦਰਵਾਈਜ਼ ਗਰਾਊਂਡ ਲੈਵਲ 'ਤੇ ਜਿਹੜੀ ਸਥਿਤੀ ਹੈ ਉਹ ਉਹਨਾਂ ਦੇ ਪੱਖ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਵਕਤ। ਜਿਹੜੀਆਂ ਹਿੰਦੂਤਵਾਦੀਆਂ ਫੋਰਸਿਸ ਹੈਗੀਆਂ ਨੇ, RSS BJP, ਤੁਸੀਂ ਸਾਰਾ ਜਿਹੜਾ ਜ਼ਿਕਰ ਕਰ ਰਹੇ ਹੋ ਜਿਵੇਂ ਦੀ ਗਰਾਊਂਡ ਰਿਐਲਿਟੀ ਬਣੀ ਹੋਈ ਹੈ ਉਹ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ। ਜਿਹੜੀ ਇਹ ਨੀਤੀ ਹੈ ਇਸ ਵਕਤ ਇੰਪਲੀਮੈਂਟ ਕੀਤੀ ਜਾ ਰਹੀ ਹੈ, ਕੀ ਸਮਝਦੇ ਹੋ ਵੀ ਇਹ ਕੱਲੀਆਂ ਚੋਣਾਂ ਤੱਕ ਸੀਮਤ ਹੈ, ਦਿੱਲੀ ਦੀਆਂ ਚੋਣਾਂ ਤੱਕ, ਜਾਂ ਇਹਦਾ ਜਿਹੜਾ ਪ੍ਰਭਾਵ ਹੈ ਉਹ ਇਹਦੇ ਤੋਂ ਬਾਅਦ ਕਿਤੇ ਹੋਰ ਵੀ ਨਜ਼ਰ ਆਉਂਦਾ? ਹਾਂਜੀ, नहीं नहीं नहीं, बिल्कुल चोणा तक सीमित नहीं। चोण एक इस वक्त सामने मुद्दा है, इस करके सानू जापदा है, मैनू तो इदा जापदा है जिदा बीजेपी जिदा कार चलाने ना, असी 50 की स्पीड, 60 की स्पीड, 100 की स्पीड, 200 की स्पीड, मैनू तो इदा जापदा बीजेपी जी है हुण 200 की स्पीड से दौड़ रही है हिंदू राष्ट्र की तरफ, हिंदू राष्ट्र बनाने की तरफ दौड़ पई है जी। और इसकी स्पीड बड़ी फास्ट है। तो हर रोज, हर दूजे दिन, तीसरे दिन गल साफ स्पष्ट समझ आएगी सारे हिंदू राष्ट्र की तरफ जा रहे हैं और कोई मकसद नहीं, सिर्फ इस मुल्क को हिंदू राष्ट्र बना के सामने लेके आना है, हिंदुआं नूं एकजुट करना है। ते इस देश के उत्ते जिदा मुगल राज ने 1000 साल राज किया, जिदा गोरिया ने 200 साल राज किया, हुण असी हमेशा हिंदू राष्ट्र विच असी हमेशा राज करना है। इस करके बीजेपी के संघ परिवार बड़ी स्पीड दे विच हिंदू राष्ट्र की तरफ बढ़ रहे हैं और इन्हां दे सामने रुकावट सिर्फ मुसलमान ने जी, क्योंकि गिनती मुसलमाना को 30 करोड़ की, सिखा को तो गिनती कोई नहीं, कोई करोड़ सवा करोड़ है जे असी है, बाकी ते लखा सिख विदेशों च दौड़ गए ने, कुछ बाबिया ने कैप्चर कर लेने, कुछ डेरे वाले ने ले लेने, कुछ राम रहीम ने, निरंकारियां ने, राधा स्वामिया ने खो लेने, कुछ संघ परिवार ने घेरा पा लिया, ते सिख ते बेचारे दिल्ली दी सड़कों से नहीं दिखते। तुहानू कोई गात्रा पाया होया सिख दिल्ली दे विच सड़क ते चलदा नहीं मिलता, कोई तामा तावा होया तां की ओ ना होए दे बराबर है, कोई तामा तावा होया जी। ते सिखां दा जिहड़ा वजूद है वो हुण बड़ा ही कमजोर है इस मुल्क दे विच, क्योंकि संघ परिवार दे टौट बन गई है श्रोमणी गुरुद्वारा प्रबंधक कमेटी, दिल्ली सिख गुरुद्वारा प्रबंधक कमेटी, अकाली धड़े सारे जिहड़े ने टौट बन गए ने, तो कौम का जिहड़ा वजूद है इन्होंने कमजोर कर दिता है, बहुत कमजोर कर दिता है जी। बिल्कुल रोल है अमरवीर। बिल्कुल ਬੱਬਰ ਸਾਹਿਬ, ਜਿਹੜੀ ਸਥਿਤੀ ਤੁਸੀਂ ਜਿਵੇਂ ਬਿਆਨ ਕਰਦੇ ਹੋ ਹਮੇਸ਼ਾ ਇਹਨੂੰ ਸੁਣ ਕੇ ਵੀ ਤੇ ਅਦਰਵਾਈਜ਼ ਵੀ ਬੜੇ ਜਿਹੜੇ ਮਨ ਦੇ ਵਿੱਚ ਨੇ ਉਹ ਸਵਾਲ ਵੀ ਉੱਠਦੇ ਆ, ਤੇ ਇੱਕ ਜਿਹੜੀ ਸਥਿਤੀ ਆ ਉਹ ਬੜੀ ਤਣਾਅਪੂਰਨ ਜਾਂ ਆਉਣ ਵਾਲਾ ਜਿਹੜਾ ਸਮਾਂ ਹੈ ਬੜਾ ਹੀ ਖਤਰਨਾਕ ਨਜ਼ਰ ਆਉਂਦਾ ਹੈ ਘੱਟ ਗਿਣਤੀਆਂ ਦੇ ਹਵਾਲੇ ਨਾਲ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ, ਗੱਲਬਾਤ ਨੂੰ ਅਸੀਂ ਹੋਰ ਅੱਗੇ ਤੋਰੀਏ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਨਵੀਂ ਡਿਵੈਲਪਮੈਂਟ ਹੁੰਦੀ ਹੈ ਦਿੱਲੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਡੇ ਨਾਲ ਜ਼ਰੂਰ ਰਾਬਤਾ ਕਾਇਮ ਕਰਾਂਗੇ। ਇਜਾਜ਼ਤ ਦਿਓ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਇਹ ਸਨ ਸਰਦਾਰ ਗੁਰਚਰਨ ਸਿੰਘ ਬੱਬਰ, ਜਿਹੜੇ ਕਿ ਜਰਨਲਿਸਟ ਨੇ, ਉੱਘੇ ਪੱਤਰਕਾਰ ਨੇ। ਦਿੱਲੀ ਦੇ ਵਿੱਚੋਂ 3 ਅਖਬਾਰਾਂ ਇਹ ਕੱਢਦੇ ਨੇ ਕੌਮੀ ਪੱਤਰਕਾਰ ਦੇ ਨਾਂ ਥੱਲੇ। ਸੋ ਇਹਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਇਸ ਵਕਤ ਸਥਿਤੀ ਬਣੀ ਹੋਈ ਹੈ, ਗਰਾਊਂਡ ਰਿਐਲਿਟੀ ਕੀ ਹੈ, ਇੱਕ ਸਿੱਖ ਹੋਣ ਦੇ ਨਾਤੇ ਇਹਨਾਂ ਨੇ ਆਪਣੇ ਜਿਹੜੇ ਬਿਆਨ, ਉਹ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।